हक सच समाज ते सियासत, धर्म करम फर्ज ही इबादत। यह है तुहाडी आवाज दी ताकत। पंजाबी रेडियो यूएसए। पंजाबी रेडियो यूएसए सुन रहे सारे ही ਸਰੋਤਿਆਂ ਨੂੰ ਪੰਜਾਬੀ ਰੇਡੀਓ यूएसए ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਵਿਸ਼ੇਸ਼ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਥੇਦਾਰ ਰਣਜੀਤ ਸਿੰਘ ਹੁਣਾਂ ਦੇ ਨਾਲ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ ਮਸਲਾ ਨਸ਼ਿਆਂ ਨੂੰ ਲੈ ਕੇ। ਉਸ ਦੇ ਉੱਤੇ ਸਭ ਤੋਂ ਪਹਿਲਾਂ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜਥੇਦਾਰ ਰਣਜੀਤ ਸਿੰਘ ਹੁਣਾਂ ਨੂੰ। ਜਥੇਦਾਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਥੇਦਾਰ ਜੀ, ਤੁਹਾਡੇ ਨਾਲ ਗੱਲਬਾਤ ਦਾ ਜਿਹੜਾ ਇਸ ਟਾਈਮ ਜਿਹੜਾ ਸਿਲਸਿਲੇ ਦੇ ਵਿੱਚ ਜਿਹੜੀ ਕਰਨ ਜਾ ਰਹੇ ਹਾਂ ਨਸ਼ਿਆਂ ਦੇ ਬਾਰੇ, ਕਾਫੀ ਜਿਹੜਾ ਇਸ ਟਾਈਮ ਜਿਹੜਾ ਇਹ ਵਿਸ਼ਾ ਸਾਹਮਣੇ ਆ, ਬਾਰ-ਬਾਰ ਜਿਹੜਾ ਇਹ ਆਉਂਦਾ ਆ ਤੇ ਪੰਜਾਬ ਦੇ ਇਸ ਟਾਈਮ ਘਰ ਘਰ ਵਿੱਚ ਨਸ਼ਾ ਫੈਲ ਚੁੱਕਾ ਆ। ਤੁਹਾਨੂੰ ਕੀ ਲੱਗਦਾ ਹੈ ਵੀ ਇਸ ਦੇ ਜਿਹੜੇ ਆ ਕੀ ਕਾਰਨ ਨੇ? ਹੁਣ ਤਾਂ ਜਿਹੜੇ ਐਕਸ ਡੀਜੀਪੀ ਜੇਲ੍ਹਾਂ ਵਾਲੇ ਸ਼ਸ਼ੀ ਕਾਂਤ ਜੀ ਆ, ਉਹਨਾਂ ਨੇ ਰੇਡੀਓ ਦੇ ਆ ਕੇ ਵੀ, ਇਹ ਪੰਜਾਬੀ ਰੇਡੀਓ यूएसए ਦੇ ਆਤੇ ਵੀ ਇਹ ਗੱਲ ਕੀਤੀ ਸੀ ਤੇ ਬਾਹਰ ਵੀ ਉਹ ਗੱਲ ਕਰ ਰਹੇ ਆ। ਤੁਹਾਨੂੰ ਕੀ ਲੱਗਦਾ ਹੈ ਵੀ ਪੰਜਾਬ ਦੇ ਘਰ ਘਰ ਦੇ ਵਿੱਚ ਜਿਹੜਾ ਨੌਜਵਾਨ, ਹਰ ਦੂਸਰਾ ਤੀਸਰਾ ਨੌਜਵਾਨ ਆ ਨਸ਼ਿਆਂ ਦੇ ਵਿੱਚ ਫਸਿਆ ਹੋਇਆ, ਕੀ ਕਾਰਨ ਨੇ? ਜੀ, ਇਹ ਬਿਲਕੁਲ ਠੀਕ ਗੱਲ ਹੈ ਜੀ। ਇੱਕ ਤਾਂ ਤੁਸੀਂ ਸਮਾਚਾਰ ਵੀ ਦੇਖਦੇ ਹੋ ਤੇ ਉਹਨਾਂ ਵਿੱਚੋਂ ਵੀ ਪਤਾ ਲੱਗਦਾ ਹੈ, ਤੇ ਖਾਸ ਕਰਕੇ ਮੀਡੀਆ ਰਾਹੀਂ ਸਿਰਫ ਤੇ ਸਿਰਫ ਪੰਜਾਬ ਹੈ ਜਿਹਦੇ ਵਿੱਚ ਇਹ ਕਦੀ 28 ਕਿਲੋ ਹੀਰੋਇਨ ਫੜੀ ਗਈ, ਕਦੀ 2 ਕੁਇੰਟਲ ਸਮੈਕ ਫੜੀ ਗਈ, ਤੇ ਤਕਰੀਬਨ ਫਿਰੋਜ਼ਪੁਰ ਤੇ ਅੰਮ੍ਰਿਤਸਰ ਦੇ ਬਾਰਡਰ ਦੇ ਲਾਗੋ ਇਹ ਕੇਸ ਹੁੰਦੇ ਨੇ। ਤੇ ਇਹ ਵੀ ਤੁਸੀਂ ਬੜਾ ਕਲੀਅਰ ਕੱਟ ਖਬਰਾਂ 'ਚ ਆ ਰਿਹਾ ਹੈ ਕਿ ਇਹਦੇ ਵਿੱਚ ਇਨਵੋਲਵ ਹੁੰਦੇ ਨੇ ਪੁਲਿਸ ਅਫਸਰ। ਜੀ ਜੀ, ਕੋਈ ਸਾਬਕਾ SSP, ਕੋਈ ਸਾਬਕਾ DSP ਤੇ ਮੌਜੂਦਾ DSP, ਇਸ ਤਰ੍ਹਾਂ ਦੇ ਕੇਸ ਜਿਹੜੇ ਆ ਜ਼ਿਆਦਾਤਰ ਆ ਰਹੇ ਨੇ ਜਿਹਦੇ ਵਿੱਚ ਪੁਲਿਸ ਇਨਵੋਲਵ ਆਪ ਜੀ। ਇਸ ਤੋਂ ਇਲਾਵਾ ਪੋਲੀਟੀਕਲ ਲੀਡਰ ਇਨਵੋਲਵ ਨੇ ਜਿਨ੍ਹਾਂ ਦੀ ਮਿਹਰਬਾਨੀ ਦੇ ਨਾਲ ਇਹ ਨਸ਼ਾ ਮੈਡੀਕਲ ਦੁਕਾਨਾਂ ਤੇ ਵਿਕਦਾ ਹੈ, ਜਿਹੜੇ ਕੈਮਿਸਟ ਸਟੋਰ ਨੇ ਉਹਨਾਂ ਤੇ ਵਿਕਦਾ ਹੈ, ਤੇ ਜਦੋਂ ਕੋਈ ਫੜਿਆ ਜਾਂਦਾ ਹੈ ਤੇ ਉਹ ਫੜਨ ਤੋਂ ਪਹਿਲਾਂ ਹੀ ਉਹਦਾ ਛੁੱਟਣ ਦਾ ਟੈਲੀਫੋਨ ਚਲੇ ਜਾਂਦਾ ਥਾਣੇ 'ਚ। ਤੇ ਥਾਣੇ 'ਚ ਹਰੇਕ MLA ਨੇ ਆਪਣੀ ਮਰਜ਼ੀ ਦਾ SHO ਲਵਾਇਆ ਹੋਇਆ ਤੇ ਉਹ ਉਹਦੇ ਤੋਂ ਬਿਨਾਂ ਕਿਸੇ ਦੀ ਕੋਈ ਗੱਲ ਨਹੀਂ ਮੰਨਦਾ। ਜੀ ਜੀ, ਜਿਹਨੂੰ ਮਰਜ਼ੀ ਫੜ ਲੈਂਦੇ ਨੇ, ਜਿਹਨੂੰ ਮਰਜ਼ੀ ਛੁਡਾ ਲੈਂਦੇ ਨੇ, ਜਿੱਥੇ ਮਰਜ਼ੀ ਕੇਸ ਫਿੱਟ ਕਰ ਦਿੰਦੇ ਨੇ, ਜਿਹਨੂੰ ਮਰਜ਼ੀ ਕਢਵਾ ਲੈਂਦੇ ਨੇ। ਤੋ ਇਹ ਨਸ਼ਾ ਜਿਹੜਾ ਆ ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਵਿਆਪਕ ਆ। ਜੀ ਜੀ, ਕਾਲਜ ਦੇ ਬੱਚਿਆਂ ਨੇ ਲੜਕਿਆਂ ਨੇ ਇੱਕ ਸਰਵੇ ਕੀਤਾ ਇੱਕ ਮਾਝੇ ਦੇ ਏਰੀਏ ਦੇ ਵਿੱਚ ਇੱਕ ਖਾਸ ਇਲਾਕੇ 'ਚ ਕਿ ਕੈਂਸਰ ਦੇ ਨਾਲ ਉਹਨੇ ਮਰੀਜ਼ ਨਹੀਂ ਮਰ ਰਹੇ ਜਿੰਨੇ ਨਸ਼ੇ ਦੇ ਨਾਲ, ਸਮੈਕ ਤੇ ਹੀਰੋਇਨ ਦੇ ਨਸ਼ੇ ਨਾਲ ਮਰਦੇ ਪਏ। ਹਾਂਜੀ ਹਾਂਜੀ ਜੀ। ਤੋ ਇਸ ਤੋਂ ਇਲਾਵਾ ਇੱਕ ਕਈਆਂ ਘਰਾਂ ਦੀ ਕਹਾਣੀ ਇਹ ਦੇਖੀ ਹੈ ਕਿ 2 ਬੱਚੇ ਨੇ, ਦੋਵੇਂ ਸਮੈਕ ਦੇ ਵਿੱਚ ਜਾਂ ਨਸ਼ੇ ਦੇ ਵਿੱਚ ਗਲਤਾਨ ਨੇ ਜੀ, ਤੇ ਉਜੜੇ ਪਏ ਨੇ। ਫਿਰ ਉਹ ਜੇ ਕਿਤੇ ਬੱਚੀ ਵਿਆਹੁੰਦੇ ਨੇ ਤੇ ਗਾਂ ਬੱਚੀ ਜਿੱਥੇ ਵਿਆਹੁੰਦੇ ਉਹ ਵੀ ਨਸ਼ੇੜੀ ਹੁੰਦਾ। ਜੀ ਜੀ, ਤੋ ਸਾਡੀ ਜਨਸੰਖਿਆ ਬੜੀ ਘੱਟ ਰਹੀ ਹੈ ਸਾਡੀ। ਤੁਸੀਂ ਇਹ ਦੇਖੋ ਕਿ ਜਿਹੜੀਆਂ ਏਸ਼ੀਅਨ ਖੇਡਾਂ ਹੋਈਆਂ ਪਿੱਛੇ, ਉਹਦੇ ਵਿੱਚ ਹਰਿਆਣਾ ਸਟੇਟ ਜਿਹੜੀ ਆ ਆਲ ਇੰਡੀਆ 'ਚੋਂ 33% ਤਕਮੇ ਲੈ ਕੇ ਗਈ। ਜੀ ਜੀ, ਉੱਥੋਂ ਦੇ ਬੱਚਿਆਂ ਨੇ 33% ਸੋਨੇ ਦੇ ਤਕਮੇ ਗੋਲਡ ਮੈਡਲ ਲਏ, ਜਦ ਕਿ ਪੰਜਾਬ ਨੂੰ ਇੱਕ ਲੋਹੇ ਦਾ ਮੈਡਲ ਨਹੀਂ ਮਿਲਿਆ। ਜੀ ਜੀ, ਤੁਸੀਂ ਇੱਥੋਂ ਦੇ ਹਿਸਾਬ ਲਾ ਸਕਦੇ ਹੋ ਸਾਡੀ ਜਵਾਨੀ ਕਿੱਥੇ ਗਈ। ਜੀ, ਦੂਸਰਾ ਦੇਹਰਾਦੂਨ ਦੀ ਅਕੈਡਮੀ ਹੈ ਜਿਹੜੀ, ਜਿੱਥੇ ਕੈਪਟਨ ਸਿਲੈਕਟ ਹੋ ਕੇ ਬੱਚਾ ਟ੍ਰੇਨਿੰਗ ਲੈਣ ਜਾਂਦਾ ਸੀ, ਤੇ ਉੱਥੇ ਸਾਡੇ 70 ਬੱਚੇ ਹੁੰਦੇ ਸੀ ਤੇ ਹਰਿਆਣੇ ਦੇ 20 ਹੁੰਦੇ ਸੀ। ਜੀ ਜੀ, ਅੱਜ ਹਰਿਆਣੇ ਦੇ 20 ਨੇ ਤੇ ਹਰਿਆਣੇ ਦੇ 70 ਨੇ ਤੇ ਸਾਡੇ 20 ਵੀ ਹੈ ਨਹੀਂ। ਜੀ ਜੀ, ਔਰ ਉਹ ਅਕੈਡਮੀ ਸਰਕਾਰ ਨੂੰ ਬਾਰ-ਬਾਰ ਚਿੱਠੀਆਂ ਲਿਖ ਰਹੀ ਹੈ ਕਿ ਤੁਸੀਂ ਪ੍ਰੋਤਸਾਹਨ ਕਰੋ, ਕੋਈ ਲਾਲਚ ਜੋ ਨੌਜਵਾਨਾਂ ਨੂੰ ਕਿ ਇਸ ਪਾਸੇ ਪ੍ਰੇਰਿਤ ਹੋਣ। ਤੁਹਾਡੀ ਗਿਣਤੀ ਫੌਜ ਦੇ ਵਿੱਚ ਬਹੁਤ ਘੱਟ ਰਹੀ ਹੈ। ਜੀ ਜੀ, ਤੋ ਸਾਡੀ ਲੀਡਰਸ਼ਿਪ ਨੂੰ ਕਿਤੇ ਕੋਈ ਚਾਅ ਨਹੀਂ ਹੈਗਾ ਕਿ ਸਾਡੀ ਕੌਮ ਜਿਉਂਦੀ ਰਹੇ, ਸਾਡੀ ਕੌਮ ਦੇ ਸੁਧਾਰ ਜਿਉਂਦੇ ਰਹਿਣ, ਸਾਡੀ ਜਵਾਨੀ ਬਚੀ ਰਹੇ। ਤੋ ਇੱਕ ਪ੍ਰੋਫੈਸ਼ਨਲ ਕਿਸਮ ਦੇ ਲੋਕਾਂ ਨੂੰ ਲਿਆ ਕੇ ਇਕੱਠਾ ਕਰਕੇ ਢੋਲ ਵਜਾ ਦਿੰਦੇ ਨੇ। 2-3 ਇਹਨਾਂ ਦੇ ਸਟੇਸ਼ਨ ਹੈਗੇ ਨੇ ਜਿਹੜੇ ਆਪਣੇ ਸਾਰਾ ਮੀਡੀਆ ਤੇ ਇਹਨਾਂ ਦਾ ਕਬਜ਼ਾ, ਤੇ ਉੱਥੇ ਉਹ ਕਬੱਡੀ ਦਾ ਢੋਲ ਵਜਾਈ ਜਾਂਦੇ ਆ। ਤਾਂ ਪ੍ਰੋਫੈਸ਼ਨਲ ਕਿਸਮ ਦੇ 60-60 ਸਾਲ ਦੇ ਉਹਦੇ ਵਿੱਚ ਹਿੱਸਾ ਲੈ ਕੇ ਤੇ ਉਹ ਇੱਕ ਢੋਲ ਜਾ ਵਜਾ ਕੇ ਪਾਸੇ ਹੋ ਜਾਂਦੇ ਨੇ। ਜਿਹੜੀ ਕਬੱਡੀ ਦੀ ਗੇਮ ਆ ਜਾਂ ਕੋਈ ਵੀ ਖੇਡਾਂ ਨੇ ਪੰਜਾਬ ਦੀਆਂ, ਇਹ ਪੰਜਾਬ ਦੇ ਵਿੱਚੋਂ ਕੋਈ ਬੱਚਾ ਉੱਭਰ ਕੇ ਨਹੀਂ ਆ ਰਿਹਾ।
ਜੀ 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 ਪੜ੍ਹਾਈ ਦੇ ਵਿੱਚ ਸਾਡੀ ਪੜ੍ਹਾਈ ਨਿੱਲ ਹੁੰਦੀ ਜਾਂਦੀ ਆ। ਉਹ ਤੁਸੀਂ ਦੇਖੋ ਚੰਡੀਗੜ੍ਹ ਲਈ ਅਸੀਂ ਕਿੰਨੀਆਂ ਜਾਨਾਂ ਵਾਰੀਆਂ, ਸੜਕਾਂ ਤੇ ਗੋਲੀਆਂ ਖਾਧੀਆਂ ਤੇ ਨਾਲ ਜੇਲ੍ਹਾਂ ਕੱਟੀਆਂ, ਜੁਰਮਾਨੇ ਕੱਟੇ, ਤੇ ਚੰਡੀਗੜ੍ਹ ਫੇਰ ਨਹੀਂ ਸਾਨੂੰ ਮਿਲਿਆ। ਤੇ ਉਹਦੇ ਬਾਵਜੂਦ ਚੰਡੀਗੜ੍ਹ ਦਾ ਦਾਅਵਾ ਅਸੀਂ ਅੱਜ ਆਪੇ ਛੱਡੀ ਜਾ ਰਹੇ, ਆਪੇ ਛੱਡ ਰਹੇ। ਬਿਲਕੁਲ, ਜਿੰਨੇ ਵੀ ਚੰਡੀਗੜ੍ਹ ਦੇ ਵਿੱਚ ਸੀਗੇ ਪੰਜਾਬ ਸਰਕਾਰ ਦੇ ਆਫਿਸ ਸੀਗੇ, ਉਹ ਸਾਰੇ ਮੋਹਾਲੀ 'ਚ ਸ਼ਿਫਟ ਹੋ ਰਹੇ ਨੇ। ਹਾਂਜੀ, ਉਹ ਵੱਡੇ ਵੱਡੇ ਦੁਕਾਨਦਾਰਾਂ ਤੋਂ ਜਿਹੜੇ ਪੁਰਾਣੇ ਕਿਰਾਏ ਤੇ ਬੈਠੇ ਸੀ, ਉਹਨਾਂ ਤੋਂ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਵੱਡੀਆਂ ਰਕਮਾਂ ਲੈ ਕੇ ਉਹ ਖਾਲੀ ਕਰ ਰਹੇ ਨੇ ਉਹਨਾਂ ਦੀਆਂ ਬਿਲਡਿੰਗਾਂ, ਤੇ ਇੱਥੇ ਨਵੇਂ ਸਿਰੋਂ ਮੋਹਾਲੀ ਚੋਂ ਲੈ ਰਹੇ ਨੇ ਜੀ। ਇੱਕ ਆਪਣੀ ਜਗ੍ਹਾ ਤੇ ਨਿਊ ਚੰਡੀਗੜ੍ਹ ਦਾ ਦੁਹਾਈ ਦੇ ਕੇ ਉਹ ਦਾਅਵਾ ਖਤਮ ਕਰ ਦਿੱਤਾ। ਫਿਰ ਸਰਕਾਰ ਨੇ ਬੜੇ ਚੰਗੇ ਢੰਗ ਦੇ ਨਾਲ ਸਾਡੀਆਂ ਜ਼ਮੀਨਾਂ ਖੋਲੀਆਂ ਚੰਡੀਗੜ੍ਹ ਦੇ ਪਿੰਡਾਂ ਚੋਂ ਪੰਜਾਬੀਆਂ ਕੋਲੋਂ। ਹਾਂਜੀ, ਤੇ ਉੱਥੇ ਅੱਜ ਜਨਤਾ ਫਲੈਟ ਬਣਾ ਕੇ ਤੇ ਜਿੰਨੇ ਭਈਏ ਝੁੱਗੀ ਝੌਂਪੜੀ ਵਾਲੇ ਉਹਨਾਂ ਨੂੰ 800 ਰੁਪਏ ਕਿਸ਼ਤ ਦੇ ਉੱਤੇ ਉਹ ਮਾਲਕ ਬਣਾ ਰਹੇ ਨੇ, ਉਹ ਫਲੈਟ ਦਿੱਤੇ ਜਾ ਰਹੇ ਨੇ। ਹਾਂਜੀ, ਅੱਜ 30% ਵੀ ਸਾਡੀ ਆਬਾਦੀ ਚੰਡੀਗੜ੍ਹ 'ਚ ਨਹੀਂ ਰਹਿ ਗਈ। ਜੀ, ਦੱਸੋ ਸਾਡੇ ਪੋਲੀਟੀਕਲ ਕਿੰਨੇ ਕੁ ਸਰਕਮਸਟੈਂਸਲ ਰਹਿ ਜਾਣਗੇ ਜਿਹੜੇ ਸਾਨੂੰ ਕਦੀ ਹਾਲਾਤ ਨੂੰ ਸਾਡੇ ਹੱਕ 'ਚ ਕਰ ਦੇਣਗੇ। ਪੰਜਾਬ 'ਚੋਂ ਸਾਡੀ ਗਿਣਤੀ ਘਟ ਰਹੀ ਆ। ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਦੇ ਵਿੱਚ ਆਪਣੀ ਜਵਾਨੀ 'ਚ ਹੀ ਇਹ ਸੰਸਾਰ ਛੱਡ ਜਾਂਦੇ ਨੇ, ਮਾਪਿਆਂ ਨੂੰ ਜਿਉਂਦੇ ਹੀ ਮਾਰ ਜਾਂਦੇ ਨੇ। ਮਾਪੇ ਜਿਹੜੇ ਆ ਉਹ ਪਹਿਲਾਂ ਤੇ ਉਹਨਾਂ ਦੇ ਉਹ ਪੜ੍ਹਾਈ ਲਿਖਾਈ ਲਈ ਯਤਨਸ਼ੀਲ ਹੁੰਦੇ ਆ, ਫਿਰ ਉਹਨਾਂ ਦੇ ਨਸ਼ਿਆਂ ਦੇ ਉਹ ਪੈਸਾ ਉਹਨਾਂ ਤੋਂ ਧੱਕੇ ਨਾਲ ਮੰਗਦੇ ਆ। ਜੋ ਪੈਸੇ ਨਹੀਂ ਦਿੰਦੇ ਤੇ ਉਹਨਾਂ ਦਾ ਕਤਲ ਹੁੰਦਾ ਹੈ ਮਾਂ ਬਾਪ ਦਾ। ਜੋ ਮਾਂ ਬਾਪ ਵੀ ਨੇ ਤਕੜੇ ਹੁੰਦੇ ਨੇ ਕਿ ਉਹ ਬੱਚਿਆਂ ਨੂੰ ਕੋਸ਼ਿਸ਼ ਕਰਦੇ ਨੇ ਸੰਭਾਲਣ ਦੀ, ਤੇ ਉਹ ਬੱਚੇ ਆਪ ਜਿਹੜੇ ਆ ਸੁਸਾਈਡ ਕਰ ਲੈਂਦੇ ਨੇ ਜਦੋਂ ਪੈਸੇ ਨਹੀਂ ਮਿਲਦੇ। ਤਾਂ ਸਾਡੀ ਹਾਲਤ ਨਸ਼ੇ ਪੱਖੋਂ ਬਹੁਤ ਹੀ ਤਰਸਯੋਗ ਆ ਪੰਜਾਬ ਦੀ। ਇਹ ਸ਼ਸ਼ੀ ਕਾਂਤ ਜੀ ਨੇ ਜੋ ਕੁਛ ਕਿਹਾ ਉਹ ਬਿਲਕੁਲ ਦਰੁਸਤ ਕਿਹਾ ਉਹ ਪੁਲਿਸ ਅਫਸਰ ਨੇ, ਤੇ ਉਹ ਦੇਖ ਰਹੇ ਨੇ ਕਿ ਪੁਲਿਸ ਅਫਸਰ ਕੀ ਕਰ ਰਹੇ ਨੇ ਪੰਜਾਬ ਦੇ। ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਰਹਿ ਰਹੇ ਹਨ, ਉਹਨਾਂ ਝੂਠ ਨਹੀਂ ਬੋਲਿਆ ਕੋਈ ਜੀ। ਤੇ ਇੱਕ ਤੇ ਅਸੀਂ ਹਿਸਟਰੀ ਦੇਖਦੇ ਆ ਰਹੇ ਹਾਂ ਕਿ ਸਾਡੇ ਪੰਜਾਬ ਦੇ ਇੱਕ ਗੁਰਦਸਮ ਪਾਤਸ਼ਾਹ ਨੇ ਖਾਲਸਾ ਤਿਆਰ ਕਰਕੇ ਤੋਂ ਦਰਾ ਖੈਬਰ ਦਾ ਰਸਤਾ ਬੰਦ ਕੀਤਾ ਸੀ, ਜਿੱਥੋਂ ਲੁਟੇਰੇ ਆਉਂਦੇ ਸੀ ਜੀ। ਦੁਰਾਨੀ ਵਰਗੇ ਅਫਗਾਨੀ ਦੁਰਾਨੀ ਤੇ ਜਿੰਨੇ ਵੀ ਬਾਬਰ ਆਇਆ ਜਾਂ ਦੂਸਰੇ ਲੋਕ ਆਏ ਜਿਹੜੇ ਲੁੱਟ ਕੇ ਹਿੰਦੁਸਤਾਨ ਦੀ ਬਹੁ ਬੇਟੀਆਂ ਤੇ ਇੱਜ਼ਤ ਤੇ ਆਬਰੂ ਤੇ ਪੈਸਾ ਲੈ ਜਾਂਦੇ ਸੀ। ਉਹ ਦਰਾ ਖੈਬਰ ਦਾ ਰਸਤਾ ਸੀ, ਜਿਹੜੇ ਰਸਤੇ ਆਉਂਦੇ ਸੀ ਉਹ ਦਰਾ ਖੈਬਰ ਦਾ ਰਸਤਾ ਦਸਮ ਪਾਤਸ਼ਾਹ ਦੇ ਖਾਲਸੇ ਨੇ ਬੰਦ ਕੀਤਾ। ਪਰ ਅੱਜ ਉਹ ਦਰਾ ਖੈਬਰ ਦੇ ਰਸਤੇ ਤੋਂ ਸਮੈਕ ਤੇ ਹੀਰੋਇਨ ਆ ਰਹੀ ਜੀ। ਬਿਲਕੁਲ, ਉਸ ਨੂੰ ਅਸੀਂ ਬੰਦ ਨਹੀਂ ਕਰ ਸਕੇ, ਉਹ ਖਾਲਸੇ ਨੂੰ ਖਾ ਗਈ ਜੀ। ਇਹ ਬੜੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਲੀਡਰਸ਼ਿਪ ਨੂੰ, ਪਰ ਇੱਥੇ ਪਿਓ ਪੁੱਤਾਂ ਨੂੰ ਪੈਸਾ ਕਮਾਉਣ ਤੋਂ ਤੇ ਲੋਕਾਂ ਦਾ ਸਿਰ ਮੁੰਨਣ ਤੋਂ ਇਲਾਵਾ ਕੋਈ ਕੰਮ ਨਹੀਂ, ਕੋਈ ਚਾਅ ਨਹੀਂ, ਕੋਈ ਸ਼ੌਕ ਨਹੀਂ। ਕੇਵਲ ਦਿਖਾਵੇ ਦੀ ਸਰਕਾਰ ਆ। ਤੇ ਮੈਂ ਸਮਝਦਾ ਕਿ ਆਉਣ ਵਾਲੇ ਭਵਿੱਖ ਵਿੱਚ ਜਿਹੜਾ ਅਕਾਲੀ ਦਲ ਦਾ ਨੁਕਸਾਨ ਹੋਣ ਜਾ ਰਿਹਾ ਉਹ ਆਉਣ ਵਾਲੀਆਂ ਪੀੜ੍ਹੀਆਂ ਹੀ ਦੱਸਣਗੀਆਂ। ਅਸੀਂ ਤਾਂ ਦਵਾਈ ਦੇ ਕੇ ਤੇ ਚੁੱਪ ਕਰ ਗਏ। ਉਹ ਘੱਟੋ ਘੱਟ ਇਹ ਆ ਕਿ ਸਿੱਖਾਂ ਨੂੰ ਚਾਹੀਦਾ ਉੱਠਣ, ਆਪਣੇ ਸਿਧਾਂਤ, ਆਪਣੀ ਕੌਮ ਦੀ ਪ੍ਰਾਪਰਟੀ ਬਚਾਉਣ, ਜਿਹੜੀ ਪ੍ਰਾਪਰਟੀ ਸਾਡੀ ਪੀੜ੍ਹੀ ਨੂੰ ਬਚਾ ਸਕੇ, ਸਾਡੇ ਨੌਜਵਾਨ ਬੱਚਿਆਂ ਨੂੰ ਚੰਗੇ ਪਾਸੇ ਲਾ ਸਕੇ। ਸਾਡੇ ਕੋਲ ਬੜੀ ਅਮੀਰ ਹਿਸਟਰੀ ਆ ਤੇ ਉਸ ਹਿਸਟਰੀ ਨੂੰ ਦੂਸਰੀਆਂ ਕੌਮਾਂ ਸਲਾਮ ਕਰਦੀਆਂ, ਪਰ ਅੱਜ ਸਾਡਾ ਹਾਲਾਤ ਸਾਡੇ ਬੁੱਧਾ ਧਰਮ ਵਾਲੇ ਹੁੰਦੇ ਜਾ ਰਹੇ ਨੇ, ਜਿਹੜੇ ਅਸੀਂ ਜਿੱਥੇ ਸਾਡੇ ਗੁਰੂ ਸਾਹਿਬ ਨੇ ਸ਼ਹਾਦਤਾਂ ਦਿੱਤੀਆਂ, ਜਿੱਥੇ ਉਹਨਾਂ ਨੇ ਇਹ ਕੌਤਕ ਵਿਖਾਏ, ਜਿੱਥੇ ਪੈਰ ਤੇ ਉਹਨਾਂ ਦੇ ਤੀਰਥ ਬਣੇ ਨੇ, ਉੱਥੇ ਅੱਜ ਅਸੀਂ ਨੇਸੋ ਨਬੂਦ ਹੁੰਦੇ ਜਾ ਰਹੇ ਹਾਂ ਤੇ ਬਾਹਰ ਵਿਦੇਸ਼ਾਂ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਸਿੱਖੀ ਦੀ ਜੜ ਲੱਗੀ ਨਜ਼ਰ ਆਉਂਦੀ ਹੈ ਜੀ। ਬਿਲਕੁਲ ਸਹੀ ਗੱਲ ਹੈ ਜੀ। ਪਰ ਗੱਲ ਇਹੀ ਆ ਜਥੇਦਾਰ ਜੀ ਵੀ ਜਿਹੜੇ ਉਹੀ ਆਦਮੀ ਉਹਨਾਂ ਲੀਡਰਾਂ ਨੂੰ ਬਾਅਦ 'ਚ ਆਪ ਇੱਕ ਸ਼ਰਾਬ ਦੀ ਬੋਤਲ ਦੇ ਲਈ ਬਾਅਦ 'ਚ ਚੁਣ ਲੈਂਦਾ ਆ, ਮੁੜ ਕੇ ਉਹਨਾਂ ਨੂੰ ਆਪਣੇ ਸਿਰ ਦੇ ਉੱਤੇ ਫਿਰ ਬਿਠਾ ਲੈਂਦਾ ਆ, ਤੇ ਉਹਨਾਂ ਲੀਡਰਾਂ ਨੇ ਇਹਨਾਂ ਬੰਦਿਆਂ ਨੂੰ ਤਾਂ ਫਿਰ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਜੀ ਵਰਤਣਾ ਆ। ਤੇ ਨਾਲ ਹੀ ਜਿਹੜਾ ਹੁਣ ਸਵਾਲ ਰਹੇਗਾ ਵੀ ਜਿਹੜੇ ਸਮਾਜਿਕ ਤੇ ਜਿਹੜੀਆਂ ਧਾਰਮਿਕ ਜਿਹੜੇ ਆ ਸੰਸਥਾਵਾਂ ਆ, ਚਾਹੇ ਉਹ ਸੰਤ ਸਮਾਜ ਆ, ਚਾਹੇ ਉਹ ਕੋਈ ਵੀ ਆ, ਕੋਈ ਹੋਰ NGO ਆ, ਉਹ ਕਿਉਂ ਨਹੀਂ ਅੱਗੇ ਵੱਧ ਰਹੇ, ਕਿਉਂ ਨਹੀਂ ਬੋਲਦੇ, ਕਿਉਂ ਇਸ ਚੀਜ਼ ਦੀ ਜਿਹੜੀ ਹੈ ਦੁਹਾਈ ਉਹ ਨਹੀਂ ਪਾ ਰਹੇ? ਦੇਖੋ, ਸੰਤ ਦੀ ਇੱਕ ਅਵਸਥਾ ਹੁੰਦੀ ਹੈ ਤੇ ਸੰਤ ਹੁਣ ਇੱਕ ਦਿਖਾਵੇ ਦਾ ਇੱਕ ਨਾਂ ਰਹਿ ਗਿਆ। ਸੰਤ ਦੀ ਅਵਸਥਾ ਹੈ ਨਹੀਂ। ਸੰਤ ਕਿਤੇ ਕੋਈ ਉਹ ਸੰਤ ਨਹੀਂ ਰਹਿ ਗਿਆ ਜਿਹੜਾ ਲੱਤ ਗੱਡ ਕੇ ਕਿਤੇ ਮੋਰਚਾ ਲਾ ਸਕੇ। ਸੰਤ ਸੀ ਬਾਬਾ ਵੀਰ ਸਿੰਘ ਨਰਿੰਗਾਬਾਦ ਵਾਲੇ ਵਰਗੇ, ਜਿਨ੍ਹਾਂ ਨੇ ਦਰ ਆਇਆ ਸ਼ਰਨ ਆਇਆ ਸਿੱਖ ਨਹੀਂ ਸੀ ਦਿੱਤਾ, ਆਪਣੇ ਸਰੀਰ ਦੇ ਤੂੰਬੇ ਤੜਵਾ ਲਏ ਸੀ। ਸੰਤ ਸੀ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ,
ਜਿਨ੍ਹਾਂ ਕੋਲੋਂ ਕੋਈ CM ਟਾਈਮ ਲੈਂਦਾ ਸੀ ਨਾ, ਉਹ 5 ਮਿੰਟ ਲੇਟ ਹੋ ਜਾਂਦਾ ਸੀ ਤਾਂ ਆਪਣੇ ਉੱਠ ਕੇ ਉਹ ਚਲੇ ਜਾਂਦੇ ਸੀ ਜਿਹੜੇ ਪ੍ਰੋਗਰਾਮ ਦਿੱਤੇ ਸੀ ਉਧਰ ਨੂੰ, ਕਿਸੇ ਦੀ ਵੇਟ ਨਹੀਂ ਸੀ ਕਰਦੇ। ਪਰ ਅੱਜ ਦਾ ਸੰਤ ਜਿਹੜਾ ਉਹ ਬਾਦਲ ਦੇ ਚਰਨਾਂ 'ਚ ਮੱਥਾ ਟੇਕਣ ਜਾਂਦਾ ਤੇ ਉਹ ਉੱਥੇ ਹਾਜ਼ਰੀ ਲਵਾਉਣ ਜਾਂਦਾ ਤੇ ਘੰਟਿਆਂ ਬੱਧੀ ਉਹਦੇ ਬੂਹੇ ਅੱਗੇ ਤਰਲੇ ਲੈਂਦਾ ਕਿ ਮੈਨੂੰ ਮਿਲ ਲਓ, ਮੈਨੂੰ ਮਿਲ ਲਓ। ਇਹ ਸੰਤ ਦੀ ਅਵਸਥਾ ਜਿਹੜੀ ਆ, ਸੰਤ ਸ਼ਬਦ ਜਿਹੜਾ ਬੜੀ ਉੱਚੀ ਚੀਜ਼ ਆ, ਲੇਕਿਨ ਅੱਜ ਸਾਡੇ ਸੰਤ ਸਮਾਜ ਨੇ ਇਸ ਨੂੰ ਰੋਲ ਕੇ ਰੱਖ ਦਿੱਤਾ। ਸਾਡੇ ਸਿਧਾਂਤ ਰੋਲ ਗਏ। ਪੰਥ ਤੇ ਗ੍ਰੰਥ ਦਾ ਸਿਧਾਂਤ ਇੰਨਾ ਉੱਚਾ ਤੇ ਸੁੱਚਾ ਸਿਧਾਂਤ ਦਸਮ ਪਾਤਸ਼ਾਹ ਨੇ ਆਪਣੇ ਪੁੱਤ ਸ਼ਹੀਦ ਕਰਵਾ ਕੇ ਸਾਨੂੰ ਦਿੱਤਾ ਸੀ। ਅੱਜ ਉਹ ਗੁਰੂ ਗ੍ਰੰਥ ਸਾਹਿਬ ਜ਼ਰੂਰ ਰਹਿ ਗਿਆ, ਪਰ ਗੁਰੂ ਗ੍ਰੰਥ ਤੇ ਗੁਰੂ ਪੰਥ ਜਿਹੜਾ 2 ਚੀਜ਼ਾਂ ਸੀ, ਉਹ ਗੁਰੂ ਗ੍ਰੰਥ ਤੇ ਰਹਿ ਗਿਆ। ਗੁਰੂ ਪੰਥ ਜਿਹੜਾ ਉਹ ਅੱਜ ਬਾਦਲ ਨੇ ਆਪਣਾ ਨੌਕਰ ਬਣਾ ਲਿਆ। ਤੇ ਇਹਨਾਂ ਨੇ ਗ੍ਰੰਥੀ ਵਿਚਾਰਧਾਰਾ ਵਾਲੇ ਸਿੱਖਾਂ ਨੇ ਇਹਨਾਂ ਕਲੰਕਿਤ ਕੀਤਾ ਬਾਬਾ ਬੁੱਢਾ ਜੀ ਦੀ ਇਸ ਪਦਵੀ, ਮਹਾਨ ਪਦਵੀ ਨੂੰ, ਕਿ ਆਪ ਵੀ ਹਲਕੇ ਪਏ ਤੇ ਸਿਧਾਂਤ ਵੀ ਖਤਮ ਕੀਤਾ ਤੇ ਪੱਲੇ ਵੀ ਕੌਮ ਦੇ ਕੱਖ ਨਹੀਂ ਪਿਆ। ਤੇ ਇੱਕ ਪੰਥ ਦੇ ਗ੍ਰੰਥ ਦਾ ਸਿਧਾਂਤ ਅਕਾਲ ਤਖਤ ਤੇ ਜਿਹੜਾ ਸੁਸ਼ੋਭਿਤ ਹੋ ਕੇ ਕੌਮ ਨੂੰ ਮੈਸੇਜ ਦਿੰਦਾ ਸੀ, ਅੱਜ ਉਹ ਨੇਸੋ ਨਬੂਦ ਹੋਇਆ ਬੈਠਾ ਜੀ। ਤੇ ਇਹ ਸਾਡੇ ਧਾਰਮਿਕ ਪੱਖ ਜਿਹੜਾ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਸਾਡੀ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਇਸ ਧਾਰਮਿਕ ਤਾਕਤ ਨੂੰ ਖਾ ਗਈ। ਸਾਨੂੰ ਦਸਮ ਪਾਤਸ਼ਾਹ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਕਿ ਰਾਜਨੀਤੀ ਔਰੰਗਜ਼ੇਬ ਵਾਲੀ ਨਹੀਂ, ਰਾਜਨੀਤੀ ਗੁਰੂ ਤੇਗ ਬਹਾਦਰ ਸਾਹਿਬ ਵਾਲੀ, ਰਾਜਨੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਵਾਲੀ, ਰਾਜਨੀਤੀ ਗੁਰੂ ਦਸਮ ਪਾਤਸ਼ਾਹ ਵਾਲੀ, ਆਪਣੇ ਪੁੱਤ ਸ਼ਹੀਦ ਕਰਵਾ ਕੇ ਮਾਨਵਤਾ ਦਾ ਭਲਾ ਕਰਨ ਵਾਲੀ ਹੋਣੀ ਚਾਹੀਦੀ ਹੈ, ਨਾ ਕਿ ਆਪਣੇ ਪੁੱਤ ਪਾਲਣ ਲਈ ਸਾਰੇ ਸਮਾਜ ਦਾ ਬੇੜਾ ਗਰਕ ਕਰਨ ਵਾਲੀ ਹੋਣੀ ਚਾਹੀਦੀ। ਜੀ ਬਿਲਕੁਲ। ਤੇ ਨਾਲ ਹੀ ਜੇ ਆਪਾਂ ਗੱਲ ਕਰੀਏ, ਜਦੋਂ ਸ਼ਸ਼ੀਕਾਂਤ ਹੁਣੀ ਇੰਟਰਵਿਊ ਦੇ ਰਹੇ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਉਹ ਸਰਕਾਰ ਦੇ ਖਿਲਾਫ ਜਿੱਦਾਂ ਉਹ ਬੋਲ ਰਹੇ ਨੇ ਤੇ ਜੇ ਉਹਨਾਂ ਦੀ ਜਾਨ ਨੂੰ ਕੁਛ ਵੀ ਹੁੰਦਾ ਆ ਤੇ ਸਿੱਧਾ ਸਰਕਾਰ ਜਿਹੜੀ ਉਸ ਚੀਜ਼ ਦੇ ਲਈ ਜ਼ਿੰਮੇਵਾਰ ਆ। ਤੇ ਕੀ ਤੁਹਾਨੂੰ ਲੱਗਦਾ ਹੈ ਵੀ ਇਕੱਲੇ ਸ਼ਸ਼ੀਕਾਂਤ ਜਾਂ ਹੋਰ ਵੀ ਜਿੰਨੇ ਵੀ ਇਹਨਾਂ ਦੇ ਖਿਲਾਫ ਬੋਲਦੇ ਆ, ਉਹਨਾਂ ਦੀ ਜਾਨ ਨੂੰ ਕਿੰਨਾ ਕੁ ਖਤਰਾ ਹੈ ਐਕਚੁਅਲ ਦੇ ਵਿੱਚ ਸਰਕਾਰ ਤੋਂ? ਦੇਖੋ ਜੀ, ਇਹ ਤੇ ਪ੍ਰਮਾਤਮਾ ਰੱਖਿਆ ਕਰਦਾ ਕਿਸੇ ਵੀ ਦ੍ਰਿੜਤਾ ਵਾਲੇ ਮਨੁੱਖ ਦੀ, ਕਿ ਜਦੋਂ ਤੁਸੀਂ ਇਸ ਲਾਈਨ ਤੇ ਚੱਲਣਾ ਹੈ, ਜਦੋਂ ਤੁਸੀਂ ਇਸ ਫੀਲਡ 'ਚ ਪੈਰ ਰੱਖਣਾ, ਤੁਹਾਨੂੰ ਡਰਨਾ ਨਹੀਂ ਚਾਹੀਦਾ ਕਿਸੇ ਤੋਂ। ਜਾਨ ਤੇ ਇੱਕ ਦਿਨ ਜਾਣੀ ਆ। ਕੋਈ ਦੇਸ਼ ਕਾਲ ਵਸਤੂ ਮਿਲ ਤੀਨ ਤਬ ਹੈ ਵਕਾਇਆ ਪ੍ਰਾਣ ਬਹੀਨ। ਜਦੋਂ ਦਾਣਾ ਪਾਣੀ ਮੁੱਕ ਗਿਆ, ਦੇਸ਼ ਕਾਲ ਸਮਾਂ ਆ ਗਿਆ ਤੇ ਵਕਤ ਆ ਗਿਆ, ਉਦੋਂ ਤੁਹਾਨੂੰ ਜਾਣਾ ਹੀ ਜਾਣਾ ਹੈ। ਉਦੋਂ ਪ੍ਰਮਾਤਮਾ ਨੇ ਬਹਾਨਾ ਬਣਾਉਣਾ ਹੀ ਬਣਾਉਣਾ ਹੈ। ਤੇ ਇਸ ਡਰਨਾ ਨਹੀਂ ਚਾਹੀਦਾ, ਮੌਤ ਤੋਂ ਡਰ ਕੇ ਸੱਚ ਦਾ ਰਾਹ ਨਹੀਂ ਛੱਡਣਾ ਚਾਹੀਦਾ। ਅੱਜ ਮੈਂ ਪੰਜਾਬ ਦੇ ਵਿੱਚ ਬਿਨਾਂ ਬਾਡੀਗਾਰਡ ਤੋਂ ਤੁਰਿਆ ਫਿਰਦਾ ਤੇ ਆਪਣਾ ਧੜੱਲੇ ਨਾਲ ਆਪਣੀ ਗੱਲ ਕਰੀ ਦੀ, ਸੱਚੇ ਪਾਤਸ਼ਾਹ ਦੀ ਕਿਰਪਾ, ਉਹਦੀਆਂ ਬਰਕਤਾਂ। ਇਹ ਜਿਹੜੇ ਬੇਗੁਰੇ ਤੇ ਬੇਪੀਰੇ ਬੰਦੇ ਸਾਡਾ ਕੀ ਨੁਕਸਾਨ ਕਰ ਸਕਦੇ? ਉਹ ਲੈਣਗੇ ਤੇ ਜ਼ਿਆਦਾ ਜਾਨ ਲੈਣਗੇ। ਉਹ ਜਾਨ ਜਦੋਂ ਸਾਡੀ ਇੱਕ ਜਾਨ ਲੈਣਗੇ ਤੇ ਹਜ਼ਾਰਾਂ ਜਾਨਾਂ ਹੋਰ ਉੱਥੇ ਕੁਰਬਾਨ ਹੋਣ ਨੂੰ ਅੱਗੇ ਖੜੀਆਂ ਹੋਣਗੀਆਂ। ਉਹ ਸਾਨੂੰ ਉਹ ਖਤਮ ਨਹੀਂ ਕਰ ਸਕਦੇ। ਸੱਚ ਨੂੰ ਖਤਮ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਤੇ ਕਿਸੇ ਵੀ ਭਾਵੇਂ ਕੋਈ ਪੁਲਿਸ ਅਫਸਰ ਆ, ਭਾਵੇਂ ਕੋਈ ਆਮ ਸਮਾਜ ਸੇਵਕ ਆ, ਉਹਨੂੰ ਕਿਸੇ ਵੀ ਇਹੋ ਜਿਹੀ ਸਰਕਾਰ ਜਾਂ ਤਾਕਤ ਤੋਂ ਡਰਨਾ ਨਹੀਂ ਚਾਹੀਦਾ। ਇਹ ਤੇ ਆਪ ਡਰੇ ਹੋਏ ਨੇ। ਇਹ ਤੇ ਆਪ ਕਦੀ ਵੀ ਬਦਮਾਸ਼ ਆਦਮੀ ਦਾ ਜਾਂ ਕਰਪਟ ਆਦਮੀ ਦਾ ਜਾਂ ਜਿਹੜੇ ਲੁਟੇਰੇ ਆਦਮੀ, ਉਹਨਾਂ ਦੇ ਪੈਰ ਨਹੀਂ ਹੁੰਦੇ, ਉਹ ਪੈਰ ਕੱਢ ਕੇ ਲੜ ਨਹੀਂ ਸਕਦੇ, ਖਲੋ ਨਹੀਂ ਸਕਦੇ। ਸਦਾ ਦੇ ਨਸ਼ੇ ਦੇ ਵਿੱਚ ਜੋ ਮਰਜ਼ੀ ਕਰੀ ਜਾਣ, ਲੇਕਿਨ ਵਰਨਾ ਇਹ ਜਵਾਬ ਨਹੀਂ ਦੇ ਸਕਦੇ ਸਾਡੀਆਂ ਗੱਲਾਂ ਦਾ। ਇਹ ਸਾਡੇ ਸਾਹਮਣੇ ਸਾਨੂੰ ਫੇਸ ਨਹੀਂ ਕਰ ਸਕਦੇ। ਕੋਈ ਨਿਊਟਰਲ ਟੈਲੀਵਿਜ਼ਨ ਲੈ ਆਉਣ, ਉਹ ਤੇ ਬਹਿਸ ਕਰ ਲੈਣ। ਮੈਂ ਮੱਕੜ ਨੂੰ 20 ਵਾਰੀ ਚੈਲੰਜ ਕੀਤਾ, ਜਿਹੜਾ ਗੁਰੂ ਘਰ ਦੀਆਂ ਜ਼ਮੀਨਾਂ ਦਾ ਬੇੜਾ ਕਰ ਕਰੀ ਜਾਂਦਾ, ਗੁਰੂ ਦੇ ਖਜ਼ਾਨੇ ਨੂੰ ਲੁਟਾਈ ਤੁਰਿਆ ਜਾਂਦਾ। ਇਸ ਬਾਦਲ ਨੂੰ ਕੀਤਾ, ਪਰ ਸਾਡੇ ਸਾਹਮਣੇ ਇਹਨਾਂ ਦੇ ਖਲੋਣ ਦੀ ਹਿੰਮਤ ਨਹੀਂ ਹੈਗੀ। ਬਿਲਕੁਲ ਪਿੱਠ ਪਿੱਛੇ ਆ ਕੇ ਚੋਰੀ ਛਿਪੇ ਸਾਡੇ ਤੇ ਹਮਲਾ ਕਰਵਾ ਕੇ ਮਰਾਉਂਦੇ ਨੇ ਤੇ 20 ਵਾਰੀ ਮਰਵਾਈ ਜਾਣ। ਸਾਨੂੰ ਕੋਈ ਚਿੰਤਾ ਨਹੀਂ, ਕੋਈ ਪਰਵਾਹ ਨਹੀਂ। ਤੇ ਮੈਂ ਮੈਸੇਜ ਦਿਆਂਗਾ, ਇਹ ਭਾਵੇਂ ਕੋਈ ਪੁਲਿਸ ਅਫਸਰ ਹੋਵੇ, ਭਾਵੇਂ ਸਮਾਜ ਸੇਵਕ ਹੋਵੇ, ਕਿਸੇ ਤੋਂ ਡਰਨ ਦੀ ਲੋੜ ਨਹੀਂ। ਡਰਨਾ ਤੇ ਇੱਕ ਰੱਬ ਤੋਂ ਡਰੋ, ਇੱਕ ਪ੍ਰਮਾਤਮਾ ਤੋਂ ਡਰੋ, ਜਿਹੜਾ ਪ੍ਰਮਾਤਮਾ ਜ਼ਿੰਦਗੀ ਦਿੰਦਾ, ਜਿਹੜਾ ਜ਼ਿੰਦਗੀ ਦਿੰਦਾ ਉਹੀ ਲੈ ਸਕਦਾ, ਦੂਸਰਾ ਨਹੀਂ ਲੈ ਸਕਦਾ। ਜੇ ਜਾਨ ਜਾਊਗੀ ਤਾਂ ਉਹਦੇ ਹੁਕਮ 'ਚ ਜਾਊਗੀ ਤੇ ਉਹ ਭਲਾ ਹੀ ਹੋਊਗਾ, ਬੁਰਾ ਨਹੀਂ ਹੋਊਗਾ। ਬਿਲਕੁਲ। ਤੇ ਜਥੇਦਾਰ ਜੀ, ਜਿਹੜਾ ਹੁਣ ਆਪਾਂ ਗੱਲ ਕਰੀਏ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ, ਜੋ ਕਿ ਇੱਕ ਪਵਿੱਤਰ ਸ਼ਹਿਰ ਆ, ਪਰ ਉੱਥੇ ਇਸ ਟਾਈਮ ਵਿਡੋ ਦੀਆਂ ਜਿਹੜੀਆਂ ਕਲੋਨੀਆਂ, ਵਿਧਵਾ ਦੀਆਂ ਕਲੋਨੀਆਂ, ਉਹ ਉੱਥੇ ਹੈਗੀਆਂ ਜਿਨ੍ਹਾਂ ਦੇ ਪੁੱਤ ਜਾਂ ਜਿਨ੍ਹਾਂ ਦੇ ਘਰ ਵਾਲੇ ਨਸ਼ਿਆਂ ਦੇ ਵਿੱਚ ਰੁਲ ਗਏ। ਇੰਨੀ ਕੀ ਪੰਜਾਬੀਆਂ ਨੂੰ ਜਿਹੜੀ ਆ ਆਖਰ ਆਈ ਹੋਈ ਆ ਵੀ ਉਹ ਸ਼ਰਾਬ ਦੇ ਵਿੱਚ, ਨਸ਼ਿਆਂ ਦੇ ਵਿੱਚ ਧੁੱਤ ਹੋਈ ਜਾਂਦੇ ਨੇ, ਉਸ ਦੇ ਵੱਲ ਜਿਹੜੇ ਉਹ ਵੱਧਦੇ ਜਾ ਰਹੇ ਨੇ।
ਤੇ ਕੀ ਸਿੱਖਾਂ ਦੀ ਸਰਕਾਰ ਕਹਿਣ ਨੂੰ ਜਿਹੜੀ ਹੈ ਜੀ ਆਪਣੀ ਸਿੱਖਾਂ ਦੀ ਸਰਕਾਰ ਆ ਉੱਥੇ, ਕੀ ਉਹ ਉਸ ਚੀਜ਼ ਨੂੰ ਉੱਥੇ ਰੋਕ ਨਹੀਂ ਸਕਦੇ? ਜੇ ਘੱਟੋ ਘੱਟ ਪੂਰੇ ਪੰਜਾਬ ਦੇ ਵਿੱਚ, ਬਾਕੀ ਜਿਹੜੀਆਂ ਭਾਰਤ ਦੀਆਂ ਕਈ ਸਟੇਟਸ ਆ ਜਿਸ ਦੇ ਵਿੱਚ ਸ਼ਰਾਬ ਬੈਨ ਆ, ਡਰਾਈ ਸਟੇਟ ਉਹਨਾਂ ਨੂੰ ਕਿਹਾ ਜਾਂਦਾ ਆ, ਤੇ ਕੀ ਪੰਜਾਬ ਜੇ ਘੱਟੋ ਘੱਟ ਪੰਜਾਬ ਨੂੰ ਨਹੀਂ ਤਾਂ ਘੱਟੋ ਘੱਟ ਇਹੋ ਜਿਹੇ ਇਤਿਹਾਸਿਕ ਸ਼ਹਿਰਾਂ ਨੂੰ ਜਿਨ੍ਹਾਂ ਦੇ ਨਾਲ ਸਿੱਖੀ ਦੇ ਜਿਹੜੇ ਸਿਧਾਂਤ ਆ ਉੱਥੇ ਜੁੜੇ ਹੋਏ ਆ, ਉੱਥੇ ਕਿਉਂ ਨਹੀਂ ਰੋਕ ਲੱਗ ਸਕਦੀ? ਦੇਖੋ ਜੀ, ਇੱਥੇ ਮੂਵਮੈਂਟਾਂ ਚੱਲੀਆਂ ਤੇ ਮੂਵਮੈਂਟਾਂ ਦੇ ਵਿੱਚ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਹਰਿਮੰਦਰ ਸਾਹਿਬ ਤੋਂ ਕੀਰਤਨ ਲਏ ਹੋਏ, ਮੂਵਮੈਂਟਾਂ ਦੇ ਵਿੱਚ ਜਥੇਬੰਦੀਆਂ ਨੇ, ਸਿੱਖਾਂ ਨੇ ਆਪਣੇ ਹੱਕ ਲਏ ਤੇ ਗੱਲ ਕੀਤੀ, ਪਰ ਉਹਦਾ ਫਾਇਦਾ ਅੱਜ ਪ੍ਰਕਾਸ਼ ਸਿੰਘ ਬਾਦਲ ਲੈ ਰਿਹਾ। ਇਹ ਜਿਹੜਾ ਕੀਰਤਨ ਆ ਰਿਹਾ ਹਰਿਮੰਦਰ ਸਾਹਿਬ ਤੋਂ, ਇਹ ਸਿੱਖਾਂ ਦੀ ਜਦੋਜਹਿਦ ਸਦਕਾ। ਇੱਥੇ ਕਦੀ ਟਰਾਂਸਮੀਟਰ ਲਾਉਣ ਨੂੰ ਤਿਆਰ ਨਹੀਂ ਸੀ ਹਿੰਦੁਸਤਾਨ ਸਰਕਾਰ, ਅੱਜ ਇੱਥੇ ਟੀਵੀ ਲੱਗਾ। ਇਹਦਾ ਨਜਾਇਜ਼ ਫਾਇਦਾ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਲੁੱਟ ਰਿਹਾ, ਕਮੇਟੀ ਨੂੰ ਵੀ ਤੇ ਗੁਰੂ ਘਰ ਨੂੰ ਵੀ, ਤੇ ਆਪਣਾ ਬਾਹਰੋਂ ਪੈਸਾ ਕਮਾ ਰਿਹਾ। ਤੇ ਟੀਵੀ ਦਾ ਇਹ ਹੱਕ ਪ੍ਰਚਾਰ ਕਰਨ ਦਾ ਸਿਰਫ ਤੇ ਸਿਰਫ PTC ਨੂੰ ਆ, ਜਿਹੜੀ ਇਹਦਾ ਆਪਣਾ ਚੈਨਲ, ਹੋਰ ਕਿਸੇ ਨੂੰ ਨਹੀਂ। ਸਾਰੇ ਕਰਨਾ ਚਾਹੁੰਦੇ ਆ। ਬਾਕੀ ਇਹ ਜਿਹੜਾ ਨਸ਼ੇ ਦੀ ਤੁਸੀਂ ਗੱਲ ਕਰਦੇ ਤੇ ਆਪ ਵਰਤਾਉਂਦੇ ਆ, ਟਰੱਕਾਂ ਦੇ ਟਰੱਕ ਨਸ਼ਾ। ਥੋੜੇ ਦਿਨ ਪਹਿਲਾਂ ਮੀਟਿੰਗ ਹੋਈ ਇਲੈਕਸ਼ਨ ਕਮਿਸ਼ਨ ਦੀ ਚੰਡੀਗੜ੍ਹ, ਆਪਣਾ ਦਿੱਲੀ 'ਚ, ਜਿਹੜੇ ਲੋਕ ਸਭਾ ਦੇ ਇਲੈਕਸ਼ਨ ਹੋਏ ਉਹਨਾਂ ਬਾਰੇ। ਉੱਥੇ ਖਾਸ ਕਰਕੇ ਇਹ ਜ਼ਿਕਰ ਹੋਇਆ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਲਾਲਚ ਦਿੱਤਾ ਜਾ ਰਿਹਾ ਸ਼ਰਾਬ ਦਾ, ਪੈਸੇ ਦਾ, ਮੋਟਰਸਾਈਕਲਾਂ ਦਾ, ਟੈਲੀਵਿਜ਼ਨਾਂ, ਫਰਿੱਜਾਂ ਦਾ। ਇੰਨਾ ਪੈਸਾ ਲਾ ਕੇ ਇਲੈਕਸ਼ਨ ਜਿਹੜੇ ਲੜੇ ਜਾ ਰਹੇ, ਇਹ ਖਤਰਨਾਕ ਨੇ ਦੇਸ਼ ਦੀ ਅਰਥ ਵਿਵਸਥਾ ਲਈ ਤੇ ਇਹ ਜਿਹੜੇ ਸਿਸਟਮ ਲਈ। ਇਹ ਇੱਥੇ ਜਿਹੜਾ ਸਿਸਟਮ ਚੱਲਿਆ ਹੋਇਆ, ਉਹ ਸ਼ਰਾਬ ਘਰ ਘਰ ਪਹੁੰਚਾਉਣਾ, ਇਹ ਅਕਾਲੀਆਂ ਦਾ ਆਪਣਾ ਧਰਮ ਬਣ ਚੁੱਕਾ। ਕਿਸੇ ਨੂੰ ਕੀ ਮਨਾ ਕਰਨਗੇ? ਦੂਸਰਾ, ਸਾਡੀ ਪ੍ਰਬੰਧਕ ਕਮੇਟੀ ਦੀ ਵੋਟ ਤਕਰੀਬਨ, ਅੱਜ ਤੁਸੀਂ ਇਮਾਨਦਾਰੀ ਨਾਲ ਬਣਾਓ ਤੇ ਕਰੋੜ ਤੋਂ ਉੱਤੇ ਚਲੇ ਜਾਂਦੀ ਹੈ, ਪਰ 27 ਲੱਖ ਤੋਂ ਵਧੀ ਨਹੀਂ ਵੋਟ ਆ। ਪਿਛਲੇ ਇਲੈਕਸ਼ਨ 'ਚ ਵੀ ਵੱਧ ਤੋਂ ਵੱਧ 27 ਲੱਖ ਵੋਟ ਪੋਲ ਹੋਈ ਆ। ਸ਼ਰਾਬ ਪੀਣ ਵਾਲੇ ਵੋਟ ਬਣਾਉਂਦੇ ਆ, ਉਹਨਾਂ ਦੀ ਪਾਉਂਦੇ ਆ। ਚੰਗੇ ਸਿੱਖ 'ਚ ਹਿੱਸਾ ਨਹੀਂ ਲੈ ਰਿਹਾ, ਪੜ੍ਹਿਆ ਲਿਖਿਆ ਸਿੱਖ ਹਿੱਸਾ ਨਹੀਂ ਲੈ ਰਿਹਾ, ਅਮੀਰ ਸਿੱਖ 'ਚ ਹਿੱਸਾ ਨਹੀਂ ਲੈ ਰਿਹਾ। ਹਿੱਸਾ ਕਿਉਂ ਨਹੀਂ ਲੈ ਰਿਹਾ? ਕਿ ਨਾ ਕੈਂਡੀਡੇਟ ਚੰਗੇ ਹੁੰਦੇ, ਨਾ ਉਹਨਾਂ ਦੀ ਕੋਈ ਔਕਾਤ ਹੁੰਦੀ, ਨਾ ਉਹ ਧਰਮੀ ਹੁੰਦੇ ਨੇ। ਜਦੋਂ ਉੱਤੇ ਬੰਨ੍ਹ ਦਿੱਤੇ ਜਾਂਦੇ ਆ ਤੇ ਚੰਗੇ ਸਿੱਖ ਨੂੰ ਉਹਨਾਂ ਦੇ ਨਾਲ ਤੁਰਦਿਆਂ ਸ਼ਰਮ ਆਉਂਦੀ ਆ, ਜਾਂ ਵੋਟ ਪਾਉਂਦਿਆਂ ਸ਼ਰਮ ਆਉਂਦੀ ਆ। ਤੇ ਵੋਟ ਸਿਸਟਮ ਦੇ ਵਿੱਚ ਪੈਸਾ ਤੇ ਸ਼ਰਾਬ ਵਰਤਾ ਕੇ ਜਿੰਨੀਆਂ ਵੋਟਾਂ ਲਈਆਂ ਜਾ ਰਹੀਆਂ, ਉਹ 27 ਲੱਖ ਟੋਟਲ ਗਿਣਤੀ ਆ, ਜਿਹਦੇ ਵਿੱਚ ਚੰਗੇ ਤੇ ਮਾੜੇ ਜਾਂ ਪੰਥ ਦਰਦੀ ਵੀ ਵਿੱਚ ਸ਼ਾਮਲ ਨੇ। ਪਰ ਜ਼ਿਆਦਾਤਰ ਤਾਦਾਦ ਜਿਹੜੀ ਆ ਸਿੱਖਾਂ ਦੀ, ਪੜ੍ਹਿਆ ਲਿਖਿਆਂ ਦੀ ਤੇ ਅਮੀਰ ਸਿੱਖਾਂ ਦੀ, ਸਾਊ ਸਿੱਖਾਂ ਦੀ, ਉਹ ਇਹ 'ਚ ਹਿੱਸਾ ਨਹੀਂ ਲੈ ਰਹੇ, ਸਿਸਟਮ ਦੇ ਵਿੱਚ ਹਿੱਸਾ ਨਹੀਂ ਲੈ ਰਹੇ। ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਲਈ ਤੁਸੀਂ ਚੁਣ ਜਾ ਰਹੇ ਹੋ ਤੇ ਉਹਦੇ ਵਿੱਚ ਤੁਸੀਂ ਸ਼ਰਾਬ ਵਰਤਾ ਰਹੇ ਹੋ, ਉਹਦੇ ਵਿੱਚ ਤੁਸੀਂ ਪੇਟੀਆਂ ਦੀਆਂ ਪੇਟੀਆਂ ਸ਼ਰਾਬ। ਮੈਂ ਦਿੱਲੀ ਦਾ ਇਲੈਕਸ਼ਨ ਐਰਕੀ ਦੇਖਿਆ ਤੇ ਉਹਦੇ ਵਿੱਚ ਮੈਂ ਜੋ ਕੁਝ ਦੇਖਿਆ, ਇੱਕ ਹਲਕੇ ਦੇ ਵਿੱਚ, ਇੱਕ ਹਲਕੇ 'ਚ ਇੱਕ ਕੈਂਡੀਡੇਟ 3.5 ਲੱਖ ਦੀ ਰੋਜ਼ ਸ਼ਰਾਬ ਪਿਆਉਂਦਾ ਰਿਹਾ। ਤੇ ਕਰੋੜਾਂ ਰੁਪਈਆਂ ਦੀ ਸ਼ਰਾਬ ਇੱਕ ਮਹੀਨਾ ਚੱਲੀ ਆ। ਜਦੋਂ ਦੀ ਪ੍ਰਬੰਧਕ ਕਮੇਟੀ ਬਣੀ, ਉਦੋਂ ਦਾ ਇੱਕ ਹਲਕੇ ਦੇ ਲੋਕਾਂ ਨੂੰ ਇਹ ਅੰਮ੍ਰਿਤਪਾਨ ਨਹੀਂ ਕਰਵਾ ਸਕੀ, ਪਰ ਸਾਰੀ ਦਿੱਲੀ ਜਿਹੜੀ ਆ ਉਹ ਇੱਕ ਮਹੀਨੇ 'ਚ ਨਾ ਸ਼ਰਾਬੀ ਕਰਤੀ। ਕੌਣ ਕਹੇ ਇਹਨਾਂ ਨੂੰ, ਕੌਣ ਕਹੇ ਰਾਣੀ ਨੂੰ ਅੱਗਾ ਤੱਕ? ਇਹ ਸਾਡਾ ਸਿਸਟਮ ਇਹੋ ਜਿਹਾ ਬਣ ਗਿਆ। ਇਸ ਸਿਸਟਮ ਦੇ ਵਿੱਚੋਂ ਚੰਗੇ ਸਿੱਖ, ਪੜ੍ਹੇ ਲਿਖੇ ਸਿੱਖ ਸਾਨੂੰ ਕੱਢ ਸਕਦੇ, ਜੋ ਆਪ ਇੰਟਰਸਟ ਲੈਣ, ਚੰਗੇ ਕੈਂਡੀਡੇਟ ਖੜੇ ਕਰਨ ਲਈ ਕੋਈ ਹੀਲਾ ਕਰਨ, ਜਾਂ ਆਪਣਾ ਪੈਸੇ ਵਾਲੇ ਸਿੱਖ ਜਿਹੜੇ ਇਸ ਪਾਸੇ ਧਿਆਨ ਦੇਣ, ਗੁਰੂ ਘਰ ਦੇ ਇਸ ਸਿਸਟਮ ਨੂੰ ਸੁਧਾਰਨ ਲਈ। ਜੇ ਉਹਨਾਂ ਚਾਹੁੰਦੇ ਆ ਵੀ ਸਾਡੇ ਸਿਧਾਂਤ ਬਚਣ, ਜੇ ਚਾਹੁੰਦੇ ਆ ਗੁਰੂ ਦੀ ਗੋਲਕ ਬਚੇ, ਜੇ ਚਾਹੁੰਦੇ ਆ ਗੁਰੂ ਦੀਆਂ ਜਾਇਦਾਦਾਂ ਬਚਣ, ਤੇ ਫਿਰ ਉਹਨਾਂ ਨੂੰ ਹਿੱਸਾ ਲੈਣਾ ਪਊਗਾ। ਬਿਲਕੁਲ, ਉਹਨਾਂ ਨੂੰ ਹਿੱਸਾ ਲੈਣਾ ਹੀ ਪਊਗਾ ਜੇ ਆਪਣੇ ਪੰਜਾਬ ਨੂੰ, ਆਪਣੀ ਸਿੱਖੀ ਨੂੰ ਇਹਨਾਂ ਨੇ ਜੇ ਬਚਾਉਣਾ ਆ। ਤੇ ਜਥੇਦਾਰ ਜੀ, ਤੁਸੀਂ ਜਾਣ ਤੋਂ ਪਹਿਲਾਂ ਆਪਣੇ ਸਾਰੇ ਇੱਥੇ ਜਿਹੜੇ NRI ਸਿੱਖ ਨੇ, ਜਿਹੜੇ ਬਾਹਰ ਵਸਦੇ ਨੇ, ਤੇ ਹੋਰ ਵੀ ਬਾਕੀ ਜੇ ਪੰਜਾਬ ਦੇ ਸਿੱਖ ਸਾਨੂੰ ਸੁਣਦੇ ਨੇ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਨਸ਼ਿਆਂ ਤੋਂ ਤੁਸੀਂ ਕਿੱਦਾਂ ਬਚ ਸਕਦੇ ਆ, ਤੇ ਵੈਸੇ ਇਨ ਜਨਰਲ ਕੀ ਸੰਦੇਸ਼ ਆ? ਦੇਖੋ ਜੀ, ਸੰਦੇਸ਼ ਤੇ ਗੁਰੂ ਨਾਨਕ ਸਾਹਿਬ ਦੇ ਗਏ ਨੇ, ਧਰਮ ਦੀ ਕਿਰਤ ਕਰੋ, ਵੰਡ ਛਕੋ, ਤੇ ਦਸਾਂ ਨੂੰ ਦੀ ਕਿਰਤ ਕਰਕੇ ਵੰਡ ਛਕੋ ਤੇ ਨਾਮ ਜਪੋ। ਤੇ 3 ਸਿਧਾਂਤ ਦਸਮ ਪਾਤਸ਼ਾਹ ਦੇ ਗਏ ਨੇ, ਪੂਜਾ ਕਾਲ ਕੀ, ਪਰਚਾ ਸ਼ਬਦ ਕਾ, ਦਰਸ਼ਨ ਖਾਲਸੇ ਕਾ। ਇਸ ਤੋਂ ਵੱਡਾ ਸੰਦੇਸ਼ ਕੋਈ ਦੁਨੀਆ ਤੇ ਦੇ ਨਹੀਂ ਸਕਦਾ। ਤੇ ਮੈਂ ਸਾਰੇ ਜਿੰਨੇ ਵੀ ਸਿੱਖ ਨੇ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਮੈਂ ਉਹਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਗੁਰੂਆਂ ਨੇ 250 ਸਾਲ ਲਾ ਕੇ ਸਾਨੂੰ ਕੁਰਬਾਨੀਆਂ ਕਰਕੇ, ਆਪਣੇ ਬੱਚੇ ਵਾਰ ਕੇ, ਸੀਸ ਵਾਰ ਕੇ, ਸ਼ਹੀਦੀਆਂ ਦੇ ਕੇ ਇਹ ਸਿਧਾਂਤ ਤੇ ਸਾਨੂੰ ਇਹ ਖਜ਼ਾਨਾ ਦਰ ਦਾ ਦਿੱਤਾ, ਦਰਗਾਹ ਦਾ ਖਜ਼ਾਨਾ ਦਿੱਤਾ। ਉਹਨੂੰ ਅਸੀਂ ਸੰਭਾਲੀਏ, ਸਾਡੀ ਜ਼ਿੰਮੇਵਾਰੀ ਬਣਦੀ ਆ। ਅਸੀਂ ਆਪਣੇ ਇਸ ਖਜ਼ਾਨੇ ਨੂੰ ਸੰਭਾਲ ਕੇ, ਇਸ ਅਮੀਰ ਵਿਰਸੇ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਦੇ ਸਪੁਰਦ ਚੰਗੀ ਤਰ੍ਹਾਂ ਜ਼ਿੰਮੇਵਾਰੀ ਨਾਲ ਦੇ ਕੇ ਜਾਈਏ।
ਤਾਂ ਕਿ ਸਾਨੂੰ ਪ੍ਰਮਾਤਮਾ ਦੀ ਦਰਗਾਹ 'ਚ ਉਲਾਮਾ ਨਾ ਮਿਲੇ, ਤਾਂ ਕਿ ਆਉਣ ਵਾਲੀ ਪੀੜ੍ਹੀ ਇੱਥੋਂ ਲਾਭ ਉਠਾਵੇ ਤੇ ਉਹ ਆਪਣੇ ਬੱਚਿਆਂ ਲਈ ਇਹ ਸੁਰੱਖਿਅਤ ਖਜ਼ਾਨਾ, ਇਹ ਵਸੀਅਤ ਉਹ ਆਪਣੇ ਆਪ ਕਰਕੇ ਜਾਣ। ਇਹਦੇ ਵਿੱਚ ਭਾਵੇਂ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ, ਮੈਂ ਇਹ ਬੇਨਤੀ ਕਰੂੰਗਾ ਕਿ ਇਹ ਖਾਸ ਕਰਕੇ ਸਾਨੂੰ ਇਹ ਸਾਡਾ ਮੀਰੀ ਪੀਰੀ ਵਾਲਾ ਭਗਤੀ ਤੇ ਸ਼ਕਤੀ ਵਾਲੇ ਜਿਹੜੇ ਸਿਧਾਂਤ ਨੇ, ਗ੍ਰੰਥ ਤੇ ਪੰਥ ਦਾ ਸਿਧਾਂਤ ਆ, ਗੁਰੂ ਦਾ ਖਜ਼ਾਨਾ ਆ, ਗੁਰੂ ਨਾਨਕ ਦੀ ਸੱਚੀ ਸਰਕਾਰ ਆ, ਇੱਕ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਆ, ਇੱਕ ਪ੍ਰਬੰਧਕ ਕਮੇਟੀ ਦਿੱਲੀ ਆ, ਇੱਕ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਹੈ, ਇੱਕ ਹਜ਼ੂਰ ਸਾਹਿਬ ਹੈ, ਇੱਕ ਪੌਂਟਾ ਸਾਹਿਬ ਆ, ਇੱਕ ਹੇਮਕੁੰਟ ਸਾਹਿਬ ਹੈ। ਇਹਨਾਂ ਦਾ ਅਰਬਾਂ ਰੁਪਈਏ ਦਾ ਬਜਟ ਆ। ਜੇ ਇਸ ਨੂੰ ਚੰਗੇ ਢੰਗ ਨਾਲ ਸੰਭਾਲਿਆ ਜਾਵੇ, ਚੰਗੇ ਸਿਸਟਮ ਦੇ ਸੰਭਾਲਿਆ ਜਾਵੇ ਤੇ ਸਾਡੇ ਬੱਚੇ ਜਿਹੜੇ ਆ ਉਹ ਨਸ਼ਿਆਂ 'ਚ ਨਹੀਂ ਬਲਕਿ ਪੜ੍ਹ ਲਿਖ ਕੇ ਕਿਸੇ ਮੁਕਾਮ ਤੇ ਪਹੁੰਚਣ ਲਈ ਉਹ ਤਿਆਰ ਹੋ ਸਕਦੇ ਆ। ਪਰ ਇਹਦੇ ਵਿੱਚ ਇੰਟਰਸਟ ਲੈਣਾ ਪਊਗਾ ਸਾਰਿਆਂ ਨੂੰ, ਸਾਰਿਆਂ ਨੂੰ ਧੜੇਬਾਜ਼ੀਆਂ ਛੱਡ ਕੇ ਗੰਦੇ ਬੰਦਿਆਂ ਦਾ ਸਾਥ ਛੱਡਣਾ ਪਊਗਾ, ਸੱਚ ਦੇ ਨਾਲ ਚੱਲਣਾ ਪਊਗਾ। ਸੱਚ ਲਈ ਦਸਮ ਪਾਤਸ਼ਾਹ ਨੇ ਬੜੀ ਵੱਡੀ ਸ਼ਹਾਦਤ ਦੇ ਕੇ 250 ਸਾਲ ਮੁਕੰਮਲ ਦਸਮ ਪਾਤਸ਼ਾਹ ਨੇ ਕੀਤੇ ਆ, ਗੁਰੂ ਨਾਨਕ ਤੋਂ ਲੈ ਕੇ। ਤੇ ਉਸ ਵਿਰਸੇ ਨੂੰ ਸੰਭਾਲੀਏ, ਉਸ ਹਿਸਟਰੀ ਨੂੰ ਪੜ੍ਹ ਕੇ ਅਸੀਂ ਆਪਣੇ ਜੀਵਨ ਬਤੀਤ ਕਰੀਏ ਤੇ ਸਮਰਪਿਤ ਹੋਈਏ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ, ਉਹਨਾਂ ਦੇ ਬੱਚਿਆਂ ਦੀਆਂ ਸ਼ਹਾਦਤਾਂ ਨੂੰ। ਉਹਨਾਂ ਵੱਲੋਂ ਪਿੱਠ ਕਰਕੇ ਸਾਡਾ ਕਦੀ ਵੀ ਭਲਾ ਨਹੀਂ ਹੋ ਸਕਦਾ। ਜੀ ਬਿਲਕੁਲ। ਪਰ ਕਿਤੇ ਨਾ ਕਿਤੇ ਜਥੇਦਾਰ ਜੀ ਅੱਜ ਦਾ ਸਿੱਖ ਜਿਹੜਾ ਆ ਉਹ ਸਿਰਫ ਤੇ ਸਿਰਫ ਪ੍ਰਧਾਨਗੀ ਤੱਕ ਸੀਮਿਤ ਰਹਿ ਗਿਆ, ਜਿਸ ਕਰਕੇ ਆਪ ਹੀ ਉਹ ਜਿਹੜੇ ਬੁਰੇ ਤੇ ਗੰਦੇ ਕੰਮ ਆ ਜਿਹੜੇ ਉਹ ਕਰਨੇ ਸ਼ੁਰੂ ਕਰ ਚੁੱਕਾ ਆ। ਸੋ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜਥੇਦਾਰ ਰਣਜੀਤ ਸਿੰਘ ਜੀ, ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਤੇ ਤੁਸੀਂ ਜਿਹੜੀ ਆ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ। ਤੇ ਜਾਣ ਤੋਂ ਪਹਿਲਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਤੇ ਇਹ ਸੀਗੇ ਜਥੇਦਾਰ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਪੰਜਾਬ ਦੇ ਵਿੱਚ ਇਸ ਟਾਈਮ ਚੱਲ ਰਹੇ ਜਿਹੜੇ ਨਸ਼ੇ ਆ ਉਸ ਦੇ ਉੱਤੇ ਜਿਹੜੇ ਆਪਣੇ ਵਿਚਾਰ ਆ ਉਹ ਜਿਹੜੇ ਪੇਸ਼ ਕੀਤੇ, ਉਹ ਤੁਹਾਡੇ ਨਾਲ ਸਾਂਝੇ ਕੀਤੇ। ਜ਼ਰੂਰ ਇਸ ਪ੍ਰੋਗਰਾਮ ਦੇ ਬਾਰੇ ਫੀਡਬੈਕ ਦੇਣ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 4087227698 ਜਾਂ ਈਮੇਲ ਕਰ ਸਕਦੇ ਹੋ info@punjabiradio.usa.com ਦੇ ਉੱਤੇ। ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਜਾਣ ਤੋਂ ਪਹਿਲਾਂ ਗੁਰੂ ਸਾਹਿਬਾਨ ਨੂੰ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।